ਪੰਜਾਬੀ ਰੇਡੀਓ US ਸੁਣ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਵਰਦੀ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਘਰਾਂ ਦੀ ਕਾਰਾਂ ਦੀ ਬਿਜ਼ਨਸ ਲਾਈਫ ਇੰਸ਼ੋਰੈਂਸ ਕਰਦੇ ਨੇ। ਕਾਲ ਕਰ ਸਕਦੇ ਹੋ ਇਹਨਾਂ ਨੂੰ 408272 ਜੈਂਡਰ ਹੋਮ ਲੋਨ ਵਾਲੇ ਮੌਂਚੀਮਾ 5599052575 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਸੰਸਦ ਦੀ ਗੱਲ ਕਰਦੇ ਹਾਂ। ਸੰਸਦ ਜਿਹੜੀ ਆ ਉਹ ਹੰਗਾਮੇ ਹੋ ਰਹੇ ਸੀ, ਹੁਣ ਹੰਗਾਮਿਆਂ ਦੇ ਵਿੱਚ ਲਗਾਤਾਰ ਬੰਦ ਰਹੀ ਬੰਦ ਹੈ ਜੀ, ਲਗਾਤਾਰ ਅਜੇ ਵੀ ਚੱਲਣ ਦੇ ਕੋਈ ਚਾਂਸਸ ਜਿਹੜੇ ਉਹ ਘੱਟ ਦਿਖਦੇ ਆ ਅਜੇ। ਹਾਲਾਂਕਿ ਪ੍ਰਧਾਨ ਮੰਤਰੀ ਨੇ, ਜਿਹੜੇ ਮੈਂਬਰ ਪਾਰਲੀਮੈਂਟ ਨੇ ਭਾਜਪਾ ਦੇ, ਉਹਨਾਂ ਨੂੰ ਇਹ ਗੱਲ ਆਖੀ ਹੈ ਕਿ ਉਹ ਬਾਹਰ ਜਾ ਕੇ ਲੋਕਾਂ ਨੂੰ ਦੱਸਣ ਕਿ ਵਿਰੋਧੀ ਧਿਰ ਸੰਸਦ ਨਹੀਂ ਚੱਲਣ ਜਿਹੜਾ ਉਹ ਦੇ ਰਹੀ। ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਜਿਹੜੀ ਗੱਲ ਹੈ। ਨਰਿੰਦਰ ਤੋਮਰ ਇਹ ਗੱਲ ਕਹਿੰਦੇ ਆ ਕਿ ਜੇ ਉਹਨਾਂ ਨੂੰ ਕਿਸਾਨਾਂ ਦੀ ਫਿਕਰ ਆ ਤਾਂ ਲੋਕ ਸਭਾ ਚੱਲਣ ਦੇਵੇ ਤੇ ਉਹਦੇ ਵਿੱਚ ਇਸ ਮਾਮਲੇ ਦੇ ਉੱਤੇ ਬਹਿਸ ਹੋਵੇ। ਜਦੋਂ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਖੇਤੀ ਕਾਨੂੰਨਾਂ ਦੇ ਮਾਮਲੇ, ਪੈਗਾਸਸ ਜਿਹੜਾ ਜਸੂਸੀ ਮਾਮਲਾ, ਇਹਨਾਂ ਦੇ ਉੱਤੇ ਪਹਿਲਾਂ ਜਿਹੜੀ ਬਹਿਸ ਹੈ ਉਹ ਕਰਵਾਈ ਜਾਵੇ, ਫਿਰ ਉਹ ਸੰਸਦ ਨੂੰ ਚੱਲਣ ਦੇਣਗੇ। ਇਸ ਮਾਮਲੇ ਦੇ ਉੱਤੇ ਸਰਕਾਰ ਜਿਹੜੀ ਆ ਨਾ ਤਾਂ ਖੇਤੀ ਕਾਨੂੰਨਾਂ ਵਾਲੇ ਮਾਮਲੇ ਦੇ ਉੱਤੇ ਗੱਲ ਕਰਨ ਦੇ ਵਾਸਤੇ ਤਿਆਰ ਹੈ। ਇੱਕੋ ਰੱਟ ਜਿਹੜੀ ਇੱਕੋ ਟੇਪ ਨਰਿੰਦਰ ਤੋਮਰ ਦੇ ਅੰਦਰ ਲੱਗੀ ਹੋਈ ਆ, ਉਹੀ ਹੀ ਬੋਲੀ ਜਾਂਦਾ ਜੀ। ਜਿਹੜੀ ਗੱਲ ਕਿ ਕਿਸਾਨਾਂ ਕੋਲੇ ਇਸ ਮਾਮਲੇ ਦੇ ਉੱਤੇ ਕੁਝ ਨਵਾਂ ਨਹੀਂ ਹੈਗਾ, ਇਹ ਕਾਨੂੰਨ ਜਿਹੜੇ ਉਹ ਰੱਦ ਨਹੀਂ ਹੋਣਗੇ, ਇਹਦੇ ਵਿੱਚ ਅਸੀਂ ਗੱਲਬਾਤ ਕਰਨ ਦੇ ਵਾਸਤੇ ਜਿਹੜਾ ਉਹ ਤਿਆਰ ਹੈ। ਗੱਲਬਾਤ ਕਰਨ ਦੇ ਵਾਸਤੇ ਕਿਵੇਂ ਤਿਆਰ ਨੇ, ਕਿੱਥੇ ਤਿਆਰ ਨੇ, ਕਦੋਂ ਕੋਈ ਸੁਨੇਹਾ ਦਿੱਤਾ, ਇਹ ਕਿਸੇ ਨੂੰ ਕੁਝ ਨਹੀਂ ਪਤਾ। ਜਿਹੜਾ ਪੈਗਾਸਸ ਜਸੂਸੀ ਮਾਮਲਾ, ਉਸ ਮਸਲੇ ਦੇ ਉੱਤੇ ਵੀ ਸਰਕਾਰ ਜਿਹੜੀ ਆ ਉਹ ਨਾ ਹਾਂ ਕਰ ਰਹੀ ਹੈ ਨਾ ਕਰ ਰਹੀ ਹੈ, ਚੁਫੇਰੇ ਤੋਂ ਘਿਰੀ ਹੋਈ ਹੈ। ਰਫੇਲ ਡੀਲ ਵਾਲਾ ਮਾਮਲਾ ਵੀ ਇਸ ਵੇਲੇ ਸੰਸਦ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਉੱਠ ਰਿਹਾ। ਲਗਾਤਾਰ ਜਿਉਂ 19 ਤਰੀਕ ਤੋਂ ਇਹ ਸੰਸਦ ਸ਼ੁਰੂ ਹੋਈ ਆ, 22 ਤੋਂ ਇਹਦਾ ਕੰਮ ਚੱਲਣਾ ਸਟਾਰਟ ਹੋਇਆ, ਕੰਮ ਤਾਂ ਚੱਲਿਆ ਹੀ ਨਹੀਂ। ਉਸ ਦਿਨ ਤੋਂ ਇੱਕ ਦਿਨ ਵੀ ਅਜਿਹਾ ਨਹੀਂ ਆਇਆ ਜਦੋਂ ਕਿ ਇਹ ਸੰਸਦ ਦੇ ਵਿੱਚ ਕੋਈ ਕੰਮ ਹੋਇਆ ਹੋਵੇ। ਰੌਲੇ ਗੋਲੇ ਦੇ ਵਿੱਚ ਕੁਝ ਬਿੱਲ ਜਿਹੜੇ ਇੱਕ ਦੋ ਇਹਨਾਂ ਨੇ ਪਾਸ ਜ਼ਰੂਰ ਕਰਵਾਏ ਆ। ਵਿਰੋਧੀਆਂ ਨੂੰ ਥਕਾਉਣ ਦੇ ਵਾਸਤੇ, ਭਜਾਉਣ ਦੇ ਵਾਸਤੇ ਹੁਣ ਨਵਾਂ ਤਰੀਕਾ ਇਹ ਅਪਣਾਇਆ ਜਾ ਰਿਹਾ। 15-15 ਮਿੰਟ ਦੇ ਵਾਸਤੇ ਜਿਹੜਾ ਉਹ ਰੱਦ ਕੀਤੀ ਜਾਂਦੀ ਆ, ਮੁੜ ਕੇ 15 ਮਿੰਟ ਹੀ ਫੇਰ ਬੁਲਾ ਲਈ ਜਾਂਦੀ ਆ, ਫਿਰ ਅੱਧੇ ਘੰਟੇ ਵਾਸਤੇ ਰੱਦ ਕਰ ਦਿੱਤੀ ਜਾਂਦੀ ਆ, ਫਿਰ ਅੱਧੇ ਘੰਟੇ ਬਾਅਦ ਜਿਹੜੀ ਉਹ ਬੁਲਾ ਲਈ ਜਾਂਦੀ ਆ। ਸਰਕਾਰ ਇਸ ਗੱਲ ਦੇ ਉੱਤੇ ਅੜੀ ਹੋਈ ਆ ਕਿ ਆਪੇ ਵਿਰੋਧੀ ਧਿਰ ਵਾਲੇ ਥੱਕ ਹਾਰ ਕੇ ਬਹਿ ਜਾਣਗੇ, ਉਹਨਾਂ ਦੀ ਸਿਹਤ ਦੇ ਉੱਤੇ ਕੀ ਅਸਰ ਆ ਇਹਨਾਂ ਮੁੱਦਿਆਂ ਦਾ, ਕੋਈ ਅਸਰ ਨਹੀਂ, ਉਹ ਇਸ ਤਰੀਕੇ ਦਾ ਪ੍ਰਭਾਵ ਦੇਣਗੇ ਜੀ। ਤੇ ਅੱਗੇ ਗੱਲ ਕਰਦੇ ਆ ਕਾਂਗਰਸ ਦੇ ਕਾਟੋ ਕਲੇਸ਼ ਦੀ। ਸਿੱਧੂ ਦੀ ਤਾਂ ਮੁੱਖ ਮੰਤਰੀ ਦੀ ਮੁਲਾਕਾਤ ਤੇ ਭਾਵੇਂ ਹੋ ਗਈ ਆ, ਪਰ ਕਲੇਸ਼ ਹੋਰ ਤਰੀਕੇ ਨਾਲ ਵੱਧ ਰਿਹਾ ਹੈ। ਜਿਹੜੇ ਐਕਚੁਅਲੀ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਗੱਲ ਦਾ ਪਤਾ ਕਿ ਜਿਹੜੇ ਉਹਦੇ ਲਿਖੇ ਹੋਏ ਮੁੱਦੇ ਨੇ, ਜਿਹੜੇ ਟਵਿੱਟਰ ਦੇ ਰਾਹੀਂ ਉਭਾਰ ਕੇ ਉਹਨੇ ਪ੍ਰਧਾਨਗੀ ਦੀ ਕੁਰਸੀ ਤੱਕ ਜਿਹੜਾ ਉਹ ਪਹੁੰਚਿਆ, ਕਿ ਜੇ ਇਹਨਾਂ ਮੁੱਦਿਆਂ ਦੀ ਉਹਨੇ ਗੱਲ ਨਾ ਕੀਤੀ ਤੇ ਗਲਗਲਾਵਾਂ ਉਹਦੇ ਵੀ ਪੈਣਾ ਸ਼ੁਰੂ ਹੋ ਜਾਣਾ। ਲੋਕ ਤਾਂ ਤਿਆਰ ਬੈਠੇ ਆ ਇਸ ਗੱਲ ਦੇ ਵਾਸਤੇ ਕਿ ਜਦੋਂ ਉਹਨੇ ਇਸ ਮਸਲੇ ਦੇ ਉੱਤੇ ਕੋਈ ਕੁਝ ਵੀ ਨਾ ਬੋਲਿਆ ਤੇ ਨਾਲ ਦੀ ਨਾਲ ਲੋਕਾਂ ਨੇ ਉਹਦੀਆਂ ਪੁਰਾਣੀਆਂ ਪੋਸਟਾਂ, ਉਹਦੇ ਪੁਰਾਣੇ ਟਵੀਟ ਜਿਹੜੇ ਨੇ ਉਹ ਸ਼ੇਅਰ ਕਰਨੇ ਸ਼ੁਰੂ ਕਰ ਦੇਣੇ ਆ। ਇਸ ਕਰਕੇ ਉਹ 18 ਜਿਹੜੇ ਨੁਕਾਤੀ ਸੀਗੇ ਮੁੱਦੇ, ਉਹਨਾਂ ਦੇ ਵਿੱਚੋਂ 5 ਲੈ ਕੇ ਗਿਆ ਮੁੱਖ ਮੰਤਰੀ ਹੋਰਾਂ ਦੇ ਕੋਲੇ। ਸਿਵਲ ਸੈਕਟਰੀਏਟ ਦੇ ਵਿੱਚ ਮੁਲਾਕਾਤ ਜਿਹੜੀ ਹੋਈ, ਚਲੋ ਇਸ ਬਹਾਨੇ ਮੁੱਖ ਮੰਤਰੀ ਸਿਵਲ ਸਕੱਤਰੇਤ ਦੇ ਵਿੱਚ ਆ ਗਏ, ਇਹ ਪ੍ਰਾਪਤੀ ਜਿਹੜੀ ਉਹ ਕਹੀ ਜਾ ਸਕਦੀ ਹੈ। ਜਿਹੜੇ 5 ਮੁੱਦੇ ਨੇ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਹੈ। STF ਦੇ ਵੱਲੋਂ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਆ, ਉਹਦੇ ਵਿੱਚ ਦਰਜ ਜਿਹੜੀ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਰੱਖਿਆ ਗਿਆ। ਪਾਣੀਆਂ ਦਾ ਮਸਲਾ ਜਿਹੜਾ ਰੱਖਿਆ ਗਿਆ, ਜਿਹੜੇ 3 ਖੇਤੀ ਕਾਨੂੰਨ ਨੇ ਜਿਹਦੇ ਵਿੱਚ ਤਰਮੀਮਾਂ ਕਰਤੀਆਂ ਸੀ ਵਿਧਾਨ ਸਭਾ ਦਾ ਸੈਸ਼ਨ ਲਾ ਕੇ, ਮੁੱਖ ਮੰਤਰੀ ਨੂੰ ਆਖਿਆ
ਗਿਆ ਕਿ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹਨੂੰ ਰੱਦ ਕੀਤਾ ਜਾਵੇ। ਇਹ ਮਸਲੇ ਜਿਹੜੇ ਇਹਦੇ ਵਿੱਚ ਅਹਿਮ ਉਭਾਰੇ ਗਏ ਆ। ਅੱਗੋਂ ਮੁੱਖ ਮੰਤਰੀ ਹੋਰਾਂ ਨੇ ਕਹਿਤਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਪਹਿਲਾਂ ਤਾਂ ਇਹ ਕਹਿਤਾ ਕਿ ਜੀ ਇਹਨਾਂ ਮਾਮਲਿਆਂ ਤੇ ਸਾਰਿਆਂ ਤੇ ਕੰਮ ਹੋ ਚੁੱਕਾ ਹੋਇਆ। ਮੁੱਖ ਮੰਤਰੀ ਹੋਰਾਂ ਦਾ ਬਿਆਨ ਇਹਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਆ ਗਿਆ। ਇਹਨਾਂ ਮਾਮਲਿਆਂ ਦੇ ਉੱਤੇ ਕੰਮ ਜਿਹੜਾ ਉਹ ਚੱਲੀ ਜਾਂਦਾ। ਨਵਜੋਤ ਸਿੰਘ ਸਿੱਧੂ ਨੂੰ ਕੋਈ ਚੇਤਾ ਕਰਾਉਣ ਦੀ ਜ਼ਿਆਦਾ ਜ਼ਰੂਰਤ ਜਿਹੜੀ ਉਹ ਨਹੀਂ ਗੀ, ਇਹ ਕਹਿਣ ਦਾ ਉਹਨਾਂ ਦਾ ਭਾਵ ਹੈ। ਦੂਜੇ ਪਾਸੇ ਜਿਹੜਾ ਰਾਣਾ ਗੁਰਮੀਤ ਸੋਢੀ ਆ, ਉਹਦੀ ਜ਼ਮੀਨ ਵਾਲਾ ਮਾਮਲਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚੱਲੀ ਜਾਂਦਾ, ਉਹ ਹੁਣ ਜ਼ਿਆਦਾ ਇਸ ਕਰਕੇ ਭੱਕ ਗਿਆ ਕਿ ਸਾਬਕਾ ਹੋ ਗਏ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਇੱਕ ਚਿੱਠੀ ਜਿਹੜੀ ਆ ਉਹ ਹਾਈ ਕਮਾਂਡ ਨੂੰ ਲਿਖਤੀ ਹੈ ਕਿ ਜਿਹੜੇ ਬੰਦੇ ਨੇ ਪਹਿਲਾਂ ਇੱਕ ਜ਼ਮੀਨ ਦਾ ਮੁਆਵਜ਼ਾ ਲਿਆ, ਉਹਨੇ ਧੋਖੇ ਦੇ ਨਾਲ ਦੂਜੀ ਵਾਰੀ ਜ਼ਮੀਨ ਦਾ ਮੁਆਵਜ਼ਾ ਲੈ ਲਿਆ। ਇਸ ਮਾਮਲੇ ਦੇ ਉੱਤੇ ਹਾਈ ਕਮਾਂਡ ਦਖਲ ਦੇਵੇ। ਉਧਰ ਜਿਹੜਾ ਦਰਸ਼ਨ ਬਰਾੜ ਖੋਟੇ ਜਿਹੜਾ ਇੱਥੇ ਬਾਘੇ ਪੁਰਾਣੇ ਤੋਂ ਐਮਐਲਏ ਆ, ਉਹਦੇ ਮੁੰਡੇ ਦਾ ਫੜਿਆ ਗਿਆ ਜਿਹੜਾ ਕ੍ਰਸ਼ਰ ਸੀਗਾ, ਉਹ ਚਰਚਾ ਦੇ ਵਿੱਚ ਚੱਲੀ ਜਾਂਦਾ। ਉਹਦਾ ਮੁੰਡਾ ਜਿਹੜਾ ਜੀ ਇੱਥੇ ਉਹ ਇਹ ਗੱਲ ਕਹਿੰਦਾ ਕਿ ਮੇਰਾ ਇਕੱਲੇ ਦਾ ਥੋੜੀ ਚੱਲਦਾ, ਉੱਥੇ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਵੀ ਚੱਲੀ ਜਾਂਦਾ, ਤੋਤਾ ਸਿੰਘ ਹੋਰਾਂ ਦਾ ਵੀ ਚੱਲਦਾ, ਨਿਰਮਲ ਸਿੰਘ ਕਾਹਲੋਂ ਦਾ ਵੀ ਚੱਲਦਾ। ਉਹਨੇ ਇਹ ਗੱਲ ਕਹੀ ਆ ਕਿ ਅਕਾਲੀਆਂ ਦੇ ਕ੍ਰਸ਼ਰ ਤਾਂ ਚੱਲੀ ਜਾਂਦੇ ਆ, ਕਾਂਗਰਸੀਆਂ ਦੇ ਕ੍ਰਸ਼ਰ ਕਿਉਂ ਫੜੇ ਜਾ ਰਹੇ ਆ। ਬਾਘੇ ਪੁਰਾਣੇ ਦਾ ਬੰਦਾ ਤੇ ਜਾ ਕੇ ਮਕੇਰੀਆਂ ਦੇ ਵਿੱਚ ਕ੍ਰਸ਼ਰ ਜਿਹੜਾ ਉਹ ਲਾ ਕੇ ਬੈਠਾ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਸ਼ਰਾਬ ਫੈਕਟਰੀ ਵਾਲੀਆਂ ਫਾਈਲਾਂ ਨੇ ਪਟਿਆਲਾ ਡਿਸਟ੍ਰਿਕਟ ਵਾਲੀਆਂ, ਉਹ ਵੀ ਖੁੱਲ ਸਕਦੀਆਂ ਨੇ। ਇਹਦੇ ਨਾਲ ਜਿਹੜੀ ਧੜੇਬੰਦੀ ਆ ਕਾਂਗਰਸ ਵਿਚਲੀ ਘਟਣ ਦੀ ਜਗ੍ਹਾ ਦੇ ਉੱਤੇ ਵਧੂਗੀ। ਨਵਜੋਤ ਸਿੰਘ ਸਿੱਧੂ ਦੇ ਵਾਸਤੇ ਮੁਸ਼ਕਲ ਜਿਹੜੀ ਉਹ ਜ਼ਰੂਰ ਖੜੀ ਹੋਊਗੀ, ਕਿਉਂਕਿ ਚਾਹੇ ਉਹ ਕ੍ਰਸ਼ਰ ਵਾਲਾ ਮਾਮਲਾ ਹੈ, ਚਾਹੇ ਉਹ ਜਿਹੜੀ ਸ਼ਰਾਬ ਫੈਕਟਰੀਆਂ ਵਾਲਾ ਮਾਮਲਾ, ਇਹ ਸਿੱਧੂ ਧੜੇ ਦੇ ਨਾਲ ਬੰਦੇ ਤੁਰੇ ਫਿਰਦੇ ਆ। ਹੁਣ ਜੇ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਬੈਕਅਪ ਦੇ ਉੱਤੇ ਜਾਊਗਾ, ਇਹਨਾਂ ਦੀ ਸਪੋਰਟ ਕਰੂਗਾ, ਤੇ ਫਿਰ 75-25 ਵਾਲੀ ਗੱਲ ਤੇ ਫਸੂਗਾ ਵੀ ਤੁਸੀਂ ਕਿਹੜੀ ਕਰਪਸ਼ਨ ਦਾ ਰੌਲਾ ਪਾਉਂਦੇ ਸੀ, ਕਿਹੜੇ 75-25 ਦੀ ਗੱਲ ਕਰਦੇ ਸੀ, ਅੱਜ ਤੁਸੀਂ ਉਹਨਾਂ ਦੀ ਮਦਦ ਜਿਹੜੀ ਉਹ ਕਰ ਰਹੇ ਹੋ। ਇਸ ਕਰਕੇ ਜਿਹੜੇ ਇਹ ਕਾਂਗਰਸ ਦੀ ਲੜਾਈ ਆ ਆਉਂਦੇ ਦਿਨਾਂ ਦੇ ਦੌਰਾਨ ਨਵੇਂ ਰੂਪ ਦੇ ਵਿੱਚ ਸਾਹਮਣੇ ਆਊਗੀ। ਬਿਲਕੁਲ, ਜੋ ਹਿਸਾਬ ਕਿਤਾਬ ਚੱਲ ਰਹੇ ਆ। ਅੱਗੇ ਮਮਤਾ ਬੈਨਰਜੀ ਦੀ ਜੇ ਗੱਲ ਕਰੀਏ, ਉਹ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਆ। ਸੋ ਮਮਤਾ ਬੈਨਰਜੀ ਹੋਰਾਂ ਦੇ ਵੱਲੋਂ ਲਗਾਤਾਰ ਮੁਲਾਕਾਤਾਂ ਜਿਹੜੀਆਂ ਉਹ ਜਾਰੀ ਆ। ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਕੀਤੀ ਆ। ਇਹ ਆਖਿਆ ਕਿ ਪ੍ਰੋਟੋਕਾਲ ਦੇ ਮੁਤਾਬਕ ਜਦੋਂ ਕੋਈ ਮੁੱਖ ਮੰਤਰੀ ਬਣਦਾ, ਉਹ ਪ੍ਰਧਾਨ ਮੰਤਰੀ ਨੂੰ ਮਿਲਦਾ, ਤੇ ਇਹ ਉਹਨਾਂ ਦੀ ਪ੍ਰੋਟੋਕਾਲ ਦੇ ਮੁਤਾਬਕ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ। ਤੇ ਇਹ ਵੀ ਆਖਿਆ ਕਿ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਜਿੰਨੀ ਡੋਜ਼ ਵੈਕਸੀਨ ਦੀ ਮਿਲ ਰਹੀ ਆ ਬੰਗਾਲ ਨੂੰ, ਉਹ ਬਹੁਤ ਥੋੜੀ ਆ, ਇਹ ਵਧਾਈ ਜਾਣੀ ਚਾਹੀਦੀ ਆ। ਅਸਲ ਨਿਸ਼ਾਨਾ ਮਮਤਾ ਬੈਨਰਜੀ ਹੋਰਾਂ ਦਾ ਜਿਹੜਾ ਦਿੱਲੀ ਆਉਣ ਦਾ, ਉਹ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਨਾ। ਇਹ ਕਿਹਾ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਹੋਰਾਂ ਦੀ ਜਿਹੜੀ ਮੁਲਾਕਾਤ ਹੈ ਉਹ ਇਸ ਵੇਲੇ ਸ਼ਰਦ ਪਵਾਰ ਹੋਰਾਂ ਦੇ ਨਾਲ ਅੱਜ ਜਿਹੜੀ ਉਹ ਹੋ ਸਕਦੀ ਹੈ। ਪਿਛਲੇ ਹਫ਼ਤੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਫੋਨ ਕਰਕੇ, ਮਮਤਾ ਬੈਨਰਜੀ ਹੋਰਾਂ ਨੇ, ਕਿ ਸ਼ਰਦ ਪਵਾਰ ਦੇ ਨਾਲ ਉਹ ਮੁਲਾਕਾਤ ਕਰਨੀ ਚਾਹੁੰਦੇ ਆ। ਅੱਜ ਇਹ ਮੁਲਾਕਾਤ ਹੋ ਸਕਦੀ ਹੈ। ਔਰ ਇਸ ਤੋਂ ਇਲਾਵਾ ਉਹਨਾਂ ਨੇ ਸੋਨੀਆ ਗਾਂਧੀ ਹੋਰਾਂ ਦੇ ਨਾਲ ਵੀ ਮਿਲਣ ਦੇ ਵਾਸਤੇ ਜਿਹੜੀਆਂ ਉਹ ਕੋਸ਼ਿਸ਼ਾਂ ਆਰੰਭੀਆਂ ਨੇ। ਮਮਤਾ ਬੈਨਰਜੀ ਹੋਰੀ ਜਿਹੜੀ ਹੈ ਜੀ ਇਹ ਗੱਲ ਕਹਿੰਦੇ ਆ ਕਿ ਤੁਸੀਂ ਦੇਖਣਾ ਹੌਲੀ ਹੌਲੀ ਸਾਰੀਆਂ ਵਿਰੋਧੀ ਧਿਰਾਂ ਇਕਜੁੱਟ ਹੋ ਜਾਣਗੀਆਂ। ਉਹਨਾਂ ਦਾ ਇਹ ਜਿਹੜਾ ਦੀ ਉਹ ਮੰਨਣਾ ਆ ਕਿ ਜਿਹੜਾ ਪੈਗਾਸਸ ਜਸੂਸੀ ਕਾਂਡ ਹੈ, ਇਸ ਮਾਮਲੇ ਦੇ ਉੱਤੇ ਇੱਕ ਮੀਟਿੰਗ, ਸਰਬ ਪਾਰਟੀ ਮੀਟਿੰਗ ਜਿਹੜੀ ਆ ਉਹ ਸੱਦਣੀ ਚਾਹੀਦੀ ਹੈ। ਮਮਤਾ ਬੈਨਰਜੀ ਹੋਰੀ ਕਿਉਂਕਿ ਉਹਨਾਂ ਨੂੰ ਤ੍ਰਿਣਮੂਲ ਕਾਂਗਰਸ ਨੇ, ਉਹਨਾਂ ਦੀ ਜਿਹੜੀ ਪਾਰਟੀ ਆ, ਉਹਨਾਂ ਨੇ ਸੰਸਦੀ ਦਲ ਦੀ ਨੇਤਾ ਬਣਾਤਾ। ਤੇ ਜੇ ਕੋਈ ਸਰਬ ਪਾਰਟੀ ਮੀਟਿੰਗ ਜਿਹੜੀ ਹੁੰਦੀ ਹੈ ਤੇ ਉਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਮਮਤਾ ਬੈਨਰਜੀ ਹੋਰੀ ਜਾ ਕੇ ਆਪਣੀ ਪਾਰਟੀ ਵੱਲੋਂ ਬੈਠਣਗੇ। ਜਦੋਂ ਉਹ ਬੈਠਣਗੇ ਤੇ ਉਹ ਮੁੱਦੇ ਜ਼ੋਰਦਾਰ ਤਰੀਕੇ ਦੇ ਨਾਲ ਉਭਾਰਨਗੇ, ਉਠਾਉਣਗੇ। ਭਾਜਪਾ ਇਸ ਗੱਲ ਤੋਂ ਭੱਜੂਗੀ ਕਿ ਕੋਈ ਵਿਰੋਧੀ ਧਿਰਾਂ ਦੀ ਮੀਟਿੰਗ ਕਿਸੇ ਵੀ ਕਿਸਮ ਦੀ ਜਿਹੜੀ ਸੱਦੀ ਜਾਵੇ ਜਿਹਦੇ ਵਿੱਚੋਂ ਮਮਤਾ ਬੈਨਰਜੀ ਦਾ ਉਭਾਰ ਹੋਵੇ। ਇਹ ਗੱਲ ਮੁਲਕ ਪੱਧਰ ਦੇ ਉੱਤੇ ਚੱਲ ਰਹੀ ਹੈ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਕਿ ਮਮਤਾ ਬੈਨਰਜੀ ਹੋਰਾਂ ਨੂੰ ਮੂਹਰੇ ਲਾ ਕੇ ਵਿਰੋਧੀ ਧਿਰਾਂ ਇਕਜੁੱਟ ਹੋ ਸਕਦੀਆਂ ਨੇ, ਕਿਉਂਕਿ ਜਿਹੜੇ ਪਾਵਰਫੁਲ ਨੇਤਾ ਨੇ ਦਿੱਲੀ ਦੇ ਦੋ, ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਔਰ ਉਹਨਾਂ ਦੇ ਨਾਲ ਜੁਰਤ ਦੇ ਨਾਲ ਟੱਕਰਾ ਜਿਸ ਤਰੀਕੇ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਕੀਤਾ, ਅਜਿਹਾ ਨੇਤਾ ਹਾਲ ਦੀ ਘੜੀ ਭਾਰਤ ਪੱਧਰ ਦਾ ਕੋਈ ਜਿਹੜਾ ਜੀ ਉਹ ਨਹੀਂ ਹੈਗਾ ਜਿਹੜਾ ਕਿ ਭਾਜਪਾ ਦੇ ਇਹਨਾਂ ਦੋ ਨੇਤਾਵਾਂ ਨੂੰ ਟੱਕਰ ਦੇ ਸਕੇ। ਤੇ ਮਮਤਾ ਬੈਨਰਜੀ ਦਾ ਇੱਥੇ ਆਉਣਾ ਦਿੱਲੀ ਦੇ ਵਿੱਚ ਇਹ ਇੱਕ ਬਹੁਤ ਕੈਲਕੂਲੇਟਡ ਜਿਹੜੀ ਉਹ ਖੇਡ ਹੈ, ਸਿਆਸੀ ਖੇਡ ਹੈ, ਜਿਹਦੇ ਵਿੱਚ ਉਹ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਕੇ 24 ਦੇ ਵਾਸਤੇ ਰਾਹ ਜਿਹੜਾ ਉਹ ਪੱਧਰ ਕਰ ਰਹੇ ਜੀ। ਅੱਗੇ ਬੇਅਦਬੀ ਕਾਂਡ ਦੇ ਵਿੱਚ ਜੋ ਗ੍ਰਿਫਤਾਰ ਕੀਤੇ ਗਏ ਸੀ ਡੇਰਾ ਪ੍ਰੇਮੀ, ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ। ਦੇਖੋ ਜਿਹੜਾ ਇਹ ਮਾਮਲਾ ਬੇਸ਼ੱਕ ਜਿਹੜਾ ਕਈ ਪਾਸਿਆਂ ਤੋਂ ਚੱਲੀ ਜਾਂਦਾ, ਨਵਜੋਤ ਸਿੰਘ ਸਿੱਧੂ ਦੀ
ਆਪਾਂ ਗੱਲ ਕੀਤੀ ਆ ਉਹਨੂੰ ਵੀ ਜਿਹੜਾ ਜੀ ਆਖਿਆ ਕਾਨੂੰਨ ਦੇ ਮੁਤਾਬਕ ਜ਼ਮਾਨਤਾਂ ਤਾਂ ਜਿਹੜੀਆਂ ਉਹ ਹੋਣੀਆਂ ਹੀ ਸੀਗੀਆਂ, ਉਹ ਹੋ ਗਈਆਂ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਬਲਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਜ਼ਮਾਨਤ ਪਹਿਲਾਂ ਮਿਲ ਗਈ ਸੀ। ਇਹਦੇ ਸੰਬੰਧੀ ਇੱਕ ਜਿਹੜਾ ਪੋਸਟਰ ਬਰਗਾੜੀ ਦੇ ਵਿੱਚ ਲਾਇਆ ਗਿਆ ਸੀਗਾ ਜਿਹਦੇ ਉੱਤੇ ਭੱਦੀ ਸ਼ਬਦਾਵਲੀ ਵਰਤੀ ਗਈ ਸੀਗੀ। ਇਸ ਮਾਮਲੇ ਦੇ ਵਿੱਚ ਵੀ ਹੁਣ ਜ਼ਮਾਨਤਾਂ ਇਹਨਾਂ ਡੇਰਾ ਪ੍ਰੇਮੀਆਂ ਨੂੰ ਮਿਲ ਗਈਆਂ ਨੇ। 23 ਮਈ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹਨਾਂ ਦਾ ਵਕੀਲ ਜਿਹੜਾ ਵਿਨੋਦ ਕੁਮਾਰ ਮੋਂਗਾ, ਉਹਨੇ ਅਦਾਲਤ ਨੂੰ ਇਹ ਕਿਹਾ ਕਿ ਐਵੇਂ ਸਿਆਸੀ ਕਾਰਨਾਂ ਕਰਕੇ ਉਹਦੇ ਜਿਹੜੇ ਮੁਵੱਕਲ ਆ ਉਹਨਾਂ ਨੂੰ ਫਸਾਇਆ ਗਿਆ। ਇਹਨਾਂ ਡੇਰਾ ਪ੍ਰੇਮੀਆਂ ਨੇ ਕਦੇ ਵੀ ਇਤਰਾਜ਼ਯੋਗ ਕੋਈ ਪੋਸਟਰ ਨਹੀਂ ਜਿਹੜਾ ਉਹ ਲਾਇਆ। ਸਿੱਟ ਦੇ ਵੱਲੋਂ ਪੇਸ਼ ਹੋਏ ਐਡਵੋਕੇਟ ਜਿਹੜੇ ਸੀ ਉਹਨੇ ਇਹ ਕਿਹਾ ਕਿ ਜੇ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਤੇ ਰਿਹਾ ਕੀਤਾ ਜਾਂਦਾ ਤੇ ਉਹ ਜਾਂਚ ਪ੍ਰਕਿਰਿਆ ਤੇ ਗਵਾਹਾਂ ਨੂੰ ਪ੍ਰਭਾਵਿਤ ਜਿਹੜਾ ਉਹ ਕਰ ਸਕਦੇ ਆ। ਪਰ ਜਿਹੜਾ ਉਧਰ ਅਦਾਲਤ ਨੇ ਜਿਹੜੀ ਜੀ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ। ਇਸ ਦੂਜੇ ਮਾਮਲੇ ਦੇ ਵਿੱਚ ਕਿਉਂਕਿ ਦੋ ਮਾਮਲੇ ਸੀ, ਬੇਅਦਬੀ ਦਾ ਇੱਕ ਪੋਸਟਰ ਦਾ, ਪੋਸਟਰ ਵਾਲੇ ਮਾਮਲੇ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਇਹਨਾਂ ਦੀ ਰਿਹਾਈ ਦਾ ਰਾਹ ਜਿਹੜਾ ਉਹ ਪੱਧਰ ਹੋ ਗਿਆ। ਉਧਰ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਪਿਛਲੇ ਦਿਨੀ ਮੀਟਿੰਗ ਲਾਈ ਸੀ ਜਿਹਦੇ ਵਿੱਚ ਜਗੀਰ ਕੌਰ ਹੁਰੀ ਵੀ ਸੰਤ, ਜਿਹਦੇ ਵਿੱਚ ਜਿਹੜੀ ਸਿੱਟ ਦੇ ਪਹਿਲੇ ਮੁਖੀ ਹੁੰਦੇ ਸੀ ਰਣਬੀਰ ਸਿੰਘ ਖੱਟੜਾ ਦੇ ਉੱਥੇ ਸਵਾਲ ਜਿਹੜਾ ਉਠਾਉਣ ਦੇ ਉੱਤੇ ਜਾਂ ਇਹ ਜਥੇਦਾਰ ਦੇ ਵੱਲੋਂ ਸਵਾਲ ਖੜੇ ਕਰਨ ਦੇ ਉੱਤੇ ਕੁਝ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਹਦੇ ਵਿੱਚ ਗਿਆਨੀ ਕੇਵਲ ਸਿੰਘ ਸ਼ਾਮਲ ਨੇ, ਜਿਹਦੇ ਵਿੱਚ ਸਾਬਕਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਸੁਖਦੇਵ ਸਿੰਘ ਭੌਰ, ਉਹ ਸ਼ਾਮਲ ਨੇ। ਉਹਨਾਂ ਨੇ ਕੁਝ ਵੱਡੇ ਸਵਾਲ ਇਹਦੇ ਉੱਤੇ ਖੜੇ ਕੀਤੇ ਆ ਇਸ ਮੀਟਿੰਗ ਦੇ ਉੱਤੇ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਮਾਮਲੇ ਉਦੋਂ ਐਕਚੁਅਲੀ ਜਿਹੜੇ ਤਰਲੋਚਨ ਸਿੰਘ ਹੁੰਦੇ ਸੀਗੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਦੇ, ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਸੀਗਾ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਵਾਲੀ ਸਿੱਟ ਸੀਗੀ ਉਹਦੇ ਵਿੱਚ ਕਿ ਉਹਨਾਂ ਨੇ ਇਹ ਮੁਆਫੀ ਵਾਲੀ ਚਿੱਠੀ ਲਿਖੀ ਸੀ ਤੇ ਅਗਨੀਵੇਸ਼ ਨੂੰ ਉਹਨਾਂ ਨੇ ਜਿਹੜਾ ਇਸ ਮਾਮਲੇ 'ਚ ਲਿਆਂਦਾ ਸੀ। ਇਹ ਕਿਹਾ ਕਿ ਇਹਨੂੰ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਪਾਸੇ ਕਰ ਰਹੇ ਹੋ। 1 ਕਰੋੜ ਰੁਪਏ ਦੇ ਜਿਹੜੇ ਇਸ਼ਤਿਹਾਰ ਦਿੱਤੇ ਗਏ, ਜਥੇਦਾਰ ਉਸ ਮਾਮਲੇ ਦੇ ਉੱਤੇ ਕਿਉਂ ਨਹੀਂ ਬੋਲ ਰਹੇ? ਕਿਉਂਕਿ ਇਸ ਵੇਲੇ ਇਹ ਜਿਹੜਾ ਬੇਸ਼ੱਕ ਕਿਸੇ ਨੂੰ ਇਹ ਲੱਗੇ ਕਿ ਜਿਹੜਾ ਜ਼ਮਾਨਤਾਂ ਹੋ ਗਈਆਂ, ਗੱਲ ਜਿਹੜੀ ਦੀ ਉਹ ਡਿੱਬੜ ਗਈ, ਇਹ ਜਿਹੜੀਆਂ ਮੀਟਿੰਗਾਂ ਜਥੇਦਾਰ ਲਾ ਰਹੇ ਨੇ ਇਹ ਐਕਚੁਅਲੀ ਲਾਉਣ ਦਾ ਮਕਸਦ ਇਹ ਆ ਕਿ ਇਹਨੂੰ ਪੰਥਕ ਮੁੱਦਾ ਬਣਾ ਦਿੱਤਾ ਜਾਵੇ। ਕਿਉਂਕਿ ਰਣਬੀਰ ਸਿੰਘ ਖੱਟੜਾ ਹੋਰਾਂ ਨੂੰ ਲਿਆਉਣਾ, ਉਹਨਾਂ ਦਾ ਮੁੰਡਾ ਜਨਰਲ ਸਕੱਤਰ ਹੈ ਅਕਾਲੀ ਦਲ ਬਾਦਲ ਦਾ, ਪਟਿਆਲਾ 2 ਤੋਂ ਉਹ ਟਿਕਟ ਲੱਭ ਰਿਹਾ ਇਸ ਵੇਲੇ, ਉਹਦੀਆਂ ਸਰਗਰਮੀਆਂ ਨੇ ਇੱਥੇ। ਉਸ ਟਿਕਟ ਦੇ ਚੱਕਰ ਦੇ ਵਿੱਚ ਰਣਬੀਰ ਸਿੰਘ ਖੱਟੜਾ ਹੋਰੀ ਉੱਥੇ ਜਾ ਕੇ ਜਿਹੜਾ ਦੀ ਉਹ ਬੋਲੇ ਵੀ ਨੇ। ਉਹ ਪਹਿਲਾਂ ਤਾਂ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਬਾਹਰ ਕੱਢੀਆਂ ਨਹੀਂ। ਹੁਣ ਇਹ ਪੰਥਕ ਜਿਹੜੀਆਂ ਹਸਤੀਆਂ ਨੇ ਇਹਨਾਂ ਦੇ ਵੱਲੋਂ ਇਹ ਸਵਾਲ ਉਠਾਏ ਜਾਣ ਤੋਂ ਬਾਅਦ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ PhD ਹੁਰੀ ਇਹਦੇ ਜਵਾਬ ਨਹੀਂ ਦੇਣਗੇ, ਜਿਵੇਂ ਅਕਸਰ ਉਹ ਬਹੁਤੇ ਸਵਾਲਾਂ ਦੇ ਜਵਾਬ ਟਾਲ ਜਾਂਦੇ। ਹਾਂਜੀ, ਜਿਹੜਾ ਕੰਮ ਦਾ ਹੁੰਦਾ ਉਹੀ ਦਿੰਦੇ ਆ ਜਿਹੜਾ ਉਹਨਾਂ ਦੇ ਕੰਮ ਦਾ ਹੋਵੇ। ਅੱਗੇ ਸਰਕਾਰ ਨੇ ਜਸੂਸੀ ਕਰਵਾਈ ਆ, ਉਸ ਕਾਂਡ ਦੇ ਵਿੱਚ ਕਈ ਹੋਰ ਨਾਮ ਵੀ ਸਾਹਮਣੇ ਆਏ। ਦੇਖੋ ਇਹਦੇ ਵਿੱਚ ਡੇ ਬਾਈ ਡੇ ਜਿਹੜੇ ਨਾਮ ਨੇ ਉਹ ਹੋਰ ਦੇ ਹੋਰ ਤੁਰੇ ਆਉਂਦੇ ਆ। ਹੁਣ ਸਵਾਲ ਇਹ ਹੈ ਕਿ ਜਿਹੜਾ ਸੌਫਟਵੇਅਰ ਆ, ਕੁਝ ਲੋਕਾਂ ਨੂੰ ਹੋ ਸਕਦਾ ਇਹ ਲੱਗਦਾ ਹੋਵੇ ਕਿ ਇਹ ਮਹਿਜ਼ ਕਿਸੇ ਦੇ ਫੋਨ ਦੀ ਰਿਕਾਰਡਿੰਗ ਕਰ ਲਈ ਜਾਂਦੀ ਆ, ਇੱਥੋਂ ਤੱਕ ਸੀਮਤ ਨਿਗਾ। ਇਹ ਏਡਾ ਸਟਰੋਂਗ ਸੌਫਟਵੇਅਰ ਆ ਕਿ ਕਿਸੇ ਦਾ ਫੋਨ ਸਵਿਚ ਆਫ ਵੀ ਆ ਜਿਹਦੀ ਜਸੂਸੀ ਕਰਵਾਈ ਜਾ ਰਹੀ ਹੈ, ਉਹਦੀ ਉਹ ਫੋਨ ਸਵਿਚ ਆਫ ਦੇ ਉੱਤੇ ਵੀਡੀਓ ਵੀ ਬਣਾ ਲੈਂਦਾ, ਉਹਦੇ ਘਰ ਦੇ ਉਹ ਕੀ ਖਾਂਦਾ ਕੀ ਪਾਉਂਦਾ, ਕੱਲੀ ਗੱਲ ਜਿਹੜੀ ਆ ਉਹ ਨੋਟ ਕਰਵਾ ਲਈ ਜਾਂਦੀ ਹੈ। ਇਹ ਬੜਾ ਖਤਰਨਾਕ ਜਿਹੜਾ ਦੀ ਉਹ ਰੁਝਾਨ ਸਟਾਰਟ ਹੋ ਗਿਆ। ਇਹਦੇ ਵਿੱਚ ਇੱਕ ਤੋਂ ਬਾਅਦ ਇੱਕ ਹੋਰ ਨਾਮ ਜਿਹੜੇ ਆ ਉਹ ਤੁਰੇ ਆਉਂਦੇ ਆ। ਪੈਗਾਸਸ ਜਸੂਸੀ ਕਾਂਡ ਤੋਂ ਬਾਅਦ ਕੁਝ ਕਾਰੋਬਾਰੀਆਂ ਤੇ ਨੌਕਰਸ਼ਾਹਾਂ ਦੇ ਨਾਮ ਵੀ ਇਹਦੇ ਵਿੱਚ ਜੁੜ ਗਏ ਆ। ਜੈਟ ਏਅਰਵੇਜ਼ ਦੇ ਮੁਖੀ ਰਹੇ ਨਰੇਸ਼ ਗੋਇਲ, ਜਨਤਕ ਖੇਤਰ ਦੀਆਂ ਕੰਪਨੀਆਂ ਦੇ ਵਿੱਚ ਕਈ ਸਾਬਕਾ ਮੁਖੀਆਂ ਦੇ ਨਾਮ ਵੀ ਸ਼ਾਮਲ ਨੇ। ਗੇਲ ਇੰਡੀਆ ਦਾ ਸਾਬਕਾ ਮੁਖੀ BC ਤ੍ਰਿਪੈਠੀ ਦਾ ਫੋਨ ਵੀ ਇਸ ਸੂਚੀ ਦੇ ਵਿੱਚ ਜਿਹੜਾ ਦੀ ਉਹ ਮਿਲਿਆ। ਇੱਕ ਜਿਹੜਾ ਆਨਲਾਈਨ ਪੋਰਟਲ ਜਿਹੜਾ ਚੱਲਦਾ ਐਕਚੁਅਲੀ ਜਿਹਨੇ ਇਹ ਸਾਰਾ ਕੁਝ ਸਾਹਮਣੇ ਕੱਢ ਕੇ ਲਿਆਂਦਾ ਵਾਇਰ, ਉਹਦੇ ਮੁਤਾਬਕ ਗੋਇਲ ਤੋਂ ਇਲਾਵਾ ਸਪਾਈਸ ਜੈਟ ਦੇ ਚੇਅਰਮੈਨ ਤੇ MD ਅਜੇ ਸਿੰਘ, SR ਗਰੁੱਪ ਦੇ ਪ੍ਰਸ਼ਾਂਤ ਰੁਈਆ ਦਾ ਨੰਬਰ ਵੀ ਫੋਨ ਨੰਬਰਾਂ ਦੇ ਡਾਟਾਬੇਸ ਦੇ ਵਿੱਚ ਆ। ਜਿਹੜੇ ਨੰਬਰ ਸੂਚੀ ਦੇ ਵਿੱਚ ਨੇ ਉਹਨਾਂ ਬਾਰੇ ਯਕੀਨੀ ਤੌਰ ਦੇ ਉੱਤੇ ਇਹ ਕਿਹਾ ਨਹੀਂ ਜਾ ਸਕਦਾ ਕਿ ਇਹਨਾਂ ਨੂੰ ਜਸੂਸੀ ਦੇ ਘੇਰੇ ਦੇ ਵਿੱਚ ਲਿਆਂਦਾ ਜਾਂ ਨਹੀਂ, ਪਰ ਇਹਦੇ ਵਿੱਚ ਨੰਬਰ ਜਿਹੜੇ ਉਹ ਮੌਜੂਦ ਮਿਲੇ ਆ। ਜੈਟ ਏਅਰਵੇਜ਼ ਦਾ
ਸੰਸਥਾਪਕ ਪਿਛਲੇ ਸਾਲ ਈਡੀ ਦੀ ਜਾਂਚ ਦੇ ਘੇਰੇ ਦੇ ਵਿੱਚ ਵੀ ਆਇਆ। ਅਡਾਨੀ ਗਰੁੱਪ, ਐਸਆਰ ਗਰੁੱਪ ਤੇ ਕੁਝ ਅਧਿਕਾਰੀ ਪੈਗਾਸਸ ਜਸੂਸੀ ਕਾਂਡ ਦੇ ਘੇਰੇ ਦੇ ਵਿੱਚ ਜਿਹੜਾ ਉਹ ਪਾਏ ਗਏ ਆ। ਮਿਊਚੁਅਲ ਫੰਡ ਦੇ ਨਾਲ ਜੁੜੀਆਂ ਹੋਏ ਕਈ ਕਾਰਪੋਰੇਟ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨੰਬਰ ਵੀ ਇਸ ਸੂਚੀ ਦੇ ਵਿੱਚ ਨੇ। ਇਹ ਕੰਪਨੀਆਂ ਫਰੈਂਕਲਿਨ ਟੈਂਪਲਟਨ, ਡੀਐਸਪੀ, ਬਲੈਕ ਰੌਕ ਤੇ ਮੋਤੀਲਾਲ ਓਸਵਾਲ ਜਿਹੜੀਆਂ ਦੱਸੀਆਂ ਗਈਆਂ ਨੇ। 2 ਨੰਬਰ ਜਿਹੜੇ ਨੇ ਇਹਨਾਂ ਦੇ ਵਿੱਚ ਇੱਕ LIC ਦੇ ਸਾਬਕਾ ਬੌਸ ਦਾ, ਦੂਜਾ ਗੁਜਰਾਤ ਦੇ ਨਰਮਦਾ ਵੈਲੀ ਖਾਦ ਕਾਰਪੋਰੇਸ਼ਨ ਦੇ ਡਾਇਰੈਕਟਰ ਦਾ। ਇੱਥੋਂ ਤੱਕ ਇਹ ਜਸੂਸੀ ਕਿਉਂ ਕਰਵਾਈ ਜਾ ਰਹੀ ਹੈ, ਇਹ ਆਮ ਬੰਦੇ ਦੀ ਸਮਝ ਤੋਂ ਪਰੇ ਵਾਲੀ ਗੱਲ ਹੈ। ਉਧਰ ਜਿਹੜੀ ਸੰਸਦ ਦੀ ਸਥਾਈ ਕਮੇਟੀ ਦੇ ਚੇਅਰਮੈਨ ਨੇ, ਸੀਨੀਅਰ ਕਾਂਗਰਸੀ ਆਗੂ ਨੇ ਸ਼ਸ਼ੀ ਥਰੂਰ, ਉਹਨੇ ਇਹ ਕਿਹਾ ਕਿ IT ਦੇ ਬਾਰੇ ਸੰਸਦੀ ਪੈਨਲ ਪੈਗਾਸਸ ਸਪਾਈਵੇਅਰ ਦੇ ਰਾਹੀਂ ਜਸੂਸੀ ਕੀਤੇ ਜਾਣ ਦੇ ਮਾਮਲੇ ਦੇ ਉੱਤੇ ਸਰਕਾਰੀ ਅਧਿਕਾਰੀਆਂ ਤੋਂ ਇਹ ਕਮੇਟੀ ਜਿਹੜੀ ਆ ਉਹ ਪੁੱਛਗਿੱਛ ਕਰੂਗੀ। ਉਹਨੇ ਇਹ ਕਿਹਾ ਕਿ ਬੜਾ ਅਹਿਮ ਹੈ ਔਰ ਇਹ ਮੁੱਦਾ ਬੜਾ ਅਹਿਮ ਹੈ ਕਿ ਲੋਕ ਸਭਾ ਸੈਕਟਰੀਏਟ ਦੇ ਨੋਟੀਫਿਕੇਸ਼ਨ ਦੇ ਅਨੁਸਾਰ IT ਦੇ ਬਾਰੇ ਸੰਸਦ ਦੀ 32 ਮੈਂਬਰੀ ਸਥਾਈ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਅੱਜ ਹੋਊਗੀ। ਹੁਣ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਦੀ ਉਹ 2 ਜਿਹੜੇ ਉਹ ਲੈ ਗਏ। ਇੱਕ ਤਾਂ ਜਿਹੜੇ ਉਹ ਕਾਮਰੇਡ ਆਗੂ ਨੇ ਉਹ ਲੈ ਗਏ ਨੇ, 2 ਅਫਸਰ ਨੇ ਜਿਹੜੇ ਉਹ ਚਲੇ ਗਏ ਨੇ। ਉਮੀਦ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਦੇ ਉੱਤੇ ਛੇਤੀ ਸੁਣਵਾਈ ਹੋਊਗੀ। ਹੈਰਾਨੀ ਇਸ ਗੱਲ ਦੀ ਜ਼ਰੂਰ ਹੈ ਕਿ ਸੁਪਰੀਮ ਕੋਰਟ ਨੇ ਅਜੇ ਤੱਕ ਇਹਦੇ ਉੱਤੇ ਸੁਓ ਮੋਟੋ ਕਿਉਂ ਨਹੀਂ ਜਿਹੜਾ ਉਹ ਲਿਆ, ਕਿਉਂਕਿ ਸੁਪਰੀਮ ਕੋਰਟ ਦੇ 3 ਵਰ੍ਹੇ ਪੁਰਾਣੇ ਫੈਸਲੇ ਦੇ ਅਨੁਸਾਰ ਜਿਹੜੇ ਇਹ ਪ੍ਰਾਈਵੇਸੀ ਹੈ ਉਹਦੇ ਅਨੁਸਾਰ ਕਿਸੇ ਦੀ ਜਸੂਸੀ ਇਉਂ ਨਹੀਂ ਕੀਤੀ ਜਾ ਸਕਦੀ। ਇਹ ਤਾਂ ਜਸੂਸੀ ਤੋਂ ਵੀ ਕਈ ਅੱਗੇ ਵਾਲੀਆਂ ਜਿਹੜੀਆਂ ਉਹ ਗੱਲਾਂ ਨੇ ਜੋ ਕੁਝ ਇਹਦੇ ਵਿੱਚ ਇਕੱਠਿਆ ਕੀਤਾ ਗਿਆ। ਬਿਲਕੁਲ ਜੀ, ਪਤਾ ਨਹੀਂ ਕਦੋਂ ਦੇ ਲੱਗੇ ਹੋਏ ਆ ਇਹ ਕੰਮ ਕਰਨ। ਤੇ ਅੱਗੇ ਦਿੱਲੀ ਪੁਲਿਸ ਦੀ ਜੇ ਗੱਲ ਕਰੀਏ, ਰਾਹੁਲ ਗਾਂਧੀ ਦਾ ਜਿਹੜਾ ਟਰੈਕਟਰ ਸੀ ਉਹ ਬੁਝਾਰਤ ਬਣਿਆ ਹੋਇਆ ਕਿ ਕਿੱਥੋਂ ਦੀ ਉੱਥੇ ਆਇਆ? ਦੇਖੋ, ਵੈਸੇ ਜਿਹੜਾ ਚਾਹੇ ਟਰੈਕਟਰ ਹੈ ਤੇ ਚਾਹੇ ਟਰਾਲੀ ਹੈ, ਉਹਨੂੰ ਜਿਹੜੀਆਂ ਫੋਰਸਾਂ ਨੇ ਉਹ ਟੈਂਕ ਦੇ ਰੂਪ ਦੇ ਵਿੱਚ ਵੇਖਣ ਲੱਗ ਪਈਆਂ ਨੇ। ਟਰੈਕਟਰ ਨੂੰ ਵੇਖ ਕੇ ਉਹਨਾਂ ਨੂੰ ਫਿਕਰ ਹੋ ਜਾਂਦਾ ਵੀ ਇੱਧਰ ਨੂੰ ਟਰੈਕਟਰ ਆ ਗਿਆ, ਅੱਛਾ ਇਹ ਤਾਂ ਕੋਈ ਕੰਮ ਜਿਹੜਾ ਜੀ ਖਰਾਬ ਹੋਊਗਾ। ਟਰਾਲੀ ਨੂੰ ਵੇਖ ਕੇ ਵੀ ਡਰਨ ਲੱਗ ਗਏ ਨੇ। ਸ਼ਾਇਦ ਕਿਸਾਨਾਂ ਨੇ ਸਭ ਤੋਂ ਵੱਡੇ ਹਥਿਆਰ ਦੇ ਰੂਪ ਦੇ ਵਿੱਚ ਜਿਹੜਾ ਉਹ ਇਹਨੂੰ ਇੱਕ ਕਿਸਮ ਦੇ ਨਾਲ ਸਟੈਬਲਿਸ਼ ਕਰ ਲਿਆ ਕਿਸਾਨ ਅੰਦੋਲਨ ਨੇ। ਔਰ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਵੀ ਇਹਨੂੰ ਸਮਝਣ ਲੱਗ ਗਈਆਂ ਨੇ ਕਿ ਜੇ ਟਰੈਕਟਰ ਦੇ ਉੱਤੇ ਚੜ੍ਹ ਗਏ ਤੇ ਅਸੀਂ ਫਿਰ ਕਿਸਾਨਾਂ ਦੀ ਗੱਲ ਜਿਹੜੀ ਉਹ ਕਰਨ ਜੋਗੇ ਹੋ ਗਏ। ਉਹ ਸਿੰਬਲ ਦੇ ਰੂਪ ਦੇ ਵਿੱਚ ਇਹਨੂੰ ਵਰਤਣ ਲੱਗ ਗਏ ਨੇ। ਮਾਨਸੂਨ ਇਜਲਾਸ ਦੇ ਦੂਜੇ ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਜਿਹੜਾ ਲੰਘਿਆ, ਉਹਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਾਸਤੇ ਕਿਸਾਨਾਂ ਦੇ ਹੱਕ ਦੇ ਵਿੱਚ ਟਰੈਕਟਰ ਜਿਹੜਾ ਚਲਾ ਕੇ ਉਹ ਸੰਸਦ ਦੇ ਨੇੜੇ ਪਹੁੰਚ ਗਿਆ। ਇਹ ਹੁਣ ਇਹਦੀ ਜਿਹੜੀ ਜਾਂਚ ਹੈ ਉਹ ਦਿੱਲੀ ਦੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਇਸ ਗੱਲ ਦੀ ਨਹੀਂ ਕੀਤੀ ਜਾ ਰਹੀ ਵੀ ਰਾਹੁਲ ਗਾਂਧੀ ਨੂੰ ਟਰੈਕਟਰ ਚਲਾਉਣਾ ਆਉਂਦਾ ਕਿ ਨਹੀਂ ਆਉਂਦਾ। ਜਾਂਚ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਇਹ ਟਰੈਕਟਰ ਨਵੀਂ ਦਿੱਲੀ ਦੇ ਖੇਤਰ ਦੇ ਵਿੱਚ ਕਿਵੇਂ ਆਇਆ। ਔਰ ਸੁਣਨ ਵਾਲਿਆਂ ਨੂੰ ਹੈਰਾਨਗੀ ਹੋਊਗੀ ਕਿ ਦਿੱਲੀ ਦੀ ਪੁਲਿਸ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕਰਤਾ ਇਸ ਮਾਮਲੇ ਦੇ ਉੱਤੇ, ਜਿਹੜੀ ਕਿ ਜਾਂਚ ਕਰ ਰਹੀ ਹੈ ਕਿ ਨਵੀਂ ਦਿੱਲੀ ਦੇ ਵਿੱਚ ਇਹ ਟਰੈਕਟਰ ਕਿਵੇਂ ਪਹੁੰਚਿਆ। ਜਿਵੇਂ ਕੋਈ ਗਵਾਂਢੀ ਮੁਲਕ ਤੋਂ ਜਾਂ ਕਿਸੇ ਜਗ੍ਹਾ ਤੋਂ ਅੱਤਵਾਦੀ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਹਥਿਆਰ ਆ ਗਿਆ ਹੋਵੇ। ਤੁਸੀਂ ਦੇਖੋ, ਸਰਕਾਰਾਂ ਦੇ ਵਾਸਤੇ ਟਰੈਕਟਰ, ਪੁਲਿਸ ਦੇ ਵਾਸਤੇ ਟਰੈਕਟਰ ਕਿੰਨਾ ਖਤਰਾ ਖੜਾ ਹੋ ਗਿਆ। CCTV ਫੁਟੇਜ ਜਿਹੜੀਆਂ ਉਹ ਖੰਗਾਲੀਆਂ ਜਾ ਰਹੀਆਂ ਨੇ ਕਿ ਟਰੈਕਟਰ ਕਿਵੇਂ ਤੇ ਕਿਹੜੇ ਪਾਸੇ ਤੋਂ ਲਿਆਂਦਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਇੱਕ ਕੈਂਟਰ ਦੀ ਵਰਤੋਂ ਟਰੈਕਟਰ ਨੂੰ ਨਵੀਂ ਦਿੱਲੀ ਦੇ ਵਿੱਚ ਲਿਆਉਣ ਲਈ ਕੀਤੀ ਗਈ। ਪੁਲਿਸ ਨੂੰ ਹੁਣ ਤੱਕ ਇਹੀ ਪਤਾ ਲੱਗਿਆ ਕਿ ਵੀਡੀਓ ਦੇ ਵਿੱਚ ਵੇਖੇ ਗਏ ਕੈਂਟਰ ਦੇ ਜਿਹੜਾ ਕੋਲ ਟਰੈਕਟਰ ਲਿਆਂਦਾ ਗਿਆ ਸੀਗਾ। ਕਾਂਗਰਸੀ ਵਰਕਰ ਜਾਣਦੇ ਸੀਗੇ ਕਿ ਨਵੀਂ ਦਿੱਲੀ ਦੇ ਵਿੱਚ ਪੁਲਿਸ ਅਲਰਟ ਹੈ, ਵੱਖ-ਵੱਖ ਥਾਵਾਂ ਦੇ ਉੱਤੇ ਨਾਕੇ ਲੱਗੇ ਹੋਏ ਨੇ, ਇਸ ਕਰਕੇ ਟਰੈਕਟਰ ਨੂੰ ਕੈਂਟਰ ਦੇ ਵਿੱਚ ਲੁਕੋ ਕੇ ਲਿਆਂਦਾ ਗਿਆ। ਔਰ ਸੰਸਦ ਭਵਨ ਤੋਂ 1.5 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਸੈੱਲ ਦੇ ਵਿੱਚ ਜਿਹੜਾ ਉਹ ਇਹਨੂੰ ਰੱਖਿਆ ਗਿਆ ਔਰ ਇਹਨੂੰ ਉੱਥੇ ਰੱਖ ਕੇ ਸੋਧਿਆ ਗਿਆ। ਸਾਫ਼ ਸਫਾਈ ਤੇ ਗੱਦੇ ਗੁੱਦੇ ਇਹਦੇ ਉੱਤੇ ਜਿਹੜੇ ਲਾਏ ਗਏ, ਇਹਦੇ ਉੱਤੇ ਹੋਰਡਿੰਗਸ ਜਿਹੜੀਆਂ ਸੀ ਉਹ ਲਾਈਆਂ ਗਈਆਂ ਤੇ ਇਹ ਇੰਨਾ ਇਹਨੂੰ ਖੁਫੀਆ ਰੱਖਿਆ ਗਿਆ ਕਾਂਗਰਸ ਦੇ ਵੱਲੋਂ। ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਵੀ ਜੇ ਇਹਦੇ ਬਾਰੇ ਪੁਲਿਸ ਨੂੰ ਜਿਹੜਾ ਉਹ ਪਤਾ ਲੱਗ ਗਿਆ ਤੇ ਫਿਰ ਉਹ ਜਿਹੜੀ ਪੁਲਿਸ ਆ ਉਹਨੇ ਇਹ ਅੱਗੇ ਨਹੀਂ ਜਾਣ ਦੇਣਾ। ਉਹਨੂੰ ਬਿਲਕੁਲ ਲੁਕੋ ਕੇ ਰੱਖ ਕੇ ਇੱਕਦਮ ਕੱਢ ਕੇ ਜਿਹੜਾ ਸੀ ਸੈੱਲ ਦੇ ਵਿੱਚੋਂ ਲਿਆ ਕੇ ਮੋਤੀ ਲਾਲ ਨਹਿਰੂ ਮੋੜ ਦੇ ਉੱਤੇ ਜਿਹੜਾ ਦੀ ਉਹ ਲਿਆ ਕੇ ਨਾਲ ਦੀ ਨਾਲ ਰਾਹੁਲ ਗਾਂਧੀ ਹੋਰਾਂ ਨੂੰ ਇਹਦੇ ਉੱਤੇ ਚੜਾ ਕੇ ਤੇ ਸੰਸਦ ਵੱਲ ਨੂੰ ਤੋਰਿਆ ਗਿਆ। ਸੰਸਦ ਦੇ ਬਿਲਕੁਲ ਨੇੜੇ ਤਾਂ ਨਹੀਂ ਜਾਣ ਦਿੱਤਾ। ਉਦੋਂ ਪਹਿਲਾਂ ਪੁਲਿਸ ਨੇ ਜਿਹੜਾ ਸੀ ਹਿਰਾਸਤ ਦੇ ਵਿੱਚ ਲੈ ਲਿਆ ਕਾਂਗਰਸੀ ਵਰਕਰਾਂ ਨੂੰ, ਪਰ ਉਹ ਵਿਰੋਧ ਕਰਨ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਸਫਲ ਹੋ ਗਏ। ਔਰ ਇਹ ਜਿਹੜਾ ਵਿਰੋਧ ਸੀਗਾ ਉਹ ਇਸ ਕਰਕੇ ਸਫਲ ਹੋ ਗਿਆ ਕਿ ਉਹਦੇ ਤੇ ਜਿਹੜਾ ਸੀ ਮੀਡੀਆ ਦੀ ਅਟਰੈਕਸ਼ਨ ਦੇ ਵਿੱਚ ਆ ਗਿਆ। ਹੁਣ ਪੁਲਿਸ ਦੇ ਵਾਸਤੇ ਬਾਕੀ ਸਾਰੇ ਕੰਮ ਜਿਹੜਾ ਦੀ ਉਹ ਭੁੱਲ ਕੇ ਉਹ ਇਸ ਗੱਲ ਦੇ ਵਾਸਤੇ ਲੱਗੇ ਹੋਏ ਆ ਵੀ ਇਹ ਇੱਥੇ ਟਰੈਕਟਰ ਪਹੁੰਚਿਆ ਕਿ ਜੀ। ਉਹ ਵੀ ਉਹਨਾਂ ਲਈ ਹੈਰਾਨਗੀ ਵਾਲੀ ਗੱਲ ਆ।
ਅੱਗੇ ਰੁਲਦੂ ਸਿੰਘ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜੋ ਉਹ ਹਮਲੇ ਵਾਲੀ ਗੱਲਬਾਤ ਹੈ? ਦੇਖੋ, ਇਹ ਹੁਣ ਹਮਲਾ ਕਿਹਨੇ ਕੀਤਾ ਬੜੀ ਵੱਡੀ ਜਿਹੜੀ ਜੀ ਉਹ ਗੱਲ ਹੈ। ਔਰ ਇਹ ਤਾਂ ਚੰਗੀ ਗੱਲ ਜਿਹੜੀ ਜੀ ਇਹ ਰਹੀ ਕਿ ਉੱਥੇ ਰੁਲਦੂ ਸਿੰਘ ਹੋਰੀ ਹੈ ਨਹੀਂ ਸੀਗੇ, ਨਾ ਉਹਨਾਂ ਦੇ ਪਰਿਵਾਰ ਕੋਈ ਮੈਂਬਰ ਸੀ। ਉਹਨਾਂ ਨੂੰ ਉੱਥੇ ਜਿਹੜੇ ਮੌਜੂਦ ਸੀਗੇ ਕੁਝ ਲੋਕ, ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਸਖਤ ਜ਼ਖਮੀ ਜਿਹੜਾ ਉਹ ਕਰ ਦਿੱਤਾ ਗਿਆ। ਇਹ ਕਿਹਾ ਜਾਂਦਾ ਕਿ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਜਿਹੜੇ ਬਿਆਨ ਦਿੱਤੇ ਸੀਗੇ ਕੁਝ ਦਿਨਾਂ 'ਚ, ਖਾਸ ਤੌਰ ਦੇ ਉੱਤੇ ਗੁਰਪਤਵੰਤ ਪੰਨੂ ਦੇ ਬਾਰੇ ਦੇ ਵਿੱਚ, ਉਹਦੇ ਉੱਤੇ ਕਮੈਂਟ ਕਰਨ ਦੇ ਮਾਮਲੇ ਦੇ ਵਿੱਚ ਇਹ ਹਮਲਾ ਕੀਤਾ ਗਿਆ। ਇਸ ਚੀਜ਼ ਨੂੰ ਉਭਾਰਿਆ ਜਿਹੜਾ ਜੀ ਉਹ ਜਾ ਰਿਹਾ। ਇਹ ਇੱਥੇ ਜਿਹੜੀਆਂ ਸਰਕਾਰੀ ਸਾਜ਼ਿਸ਼ਾਂ ਨੇ ਸਰਕਾਰ ਦੀਆਂ, ਉਹਨਾਂ ਤੋਂ ਇਨਕਾਰ ਕੀਤਾ ਹੀ ਨਹੀਂ ਜਾ ਸਕਦਾ ਕਿ ਇਹਦੇ ਪਿੱਛੇ ਕੁਛ ਨਾ ਕੁਛ ਜਿਹੜਾ ਜੀ ਉਹ ਇੱਦਾਂ ਦਾ ਕਿ ਜਦੋਂ ਰੁਲਦੂ ਸਿੰਘ ਹੋਰੀ ਕੁਛ ਬਿਆਨ ਦਿੱਤੇ ਤੇ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀਆਂ 32 ਕਿਸਾਨ ਜਥੇਬੰਦੀਆਂ ਸੀ, ਉਹਨਾਂ ਨੇ ਰੁਲਦੂ ਸਿੰਘ ਨੂੰ ਸਸਪੈਂਡ ਕਰਤਾ 15 ਦਿਨ ਦੇ ਵਾਸਤੇ ਕਿ ਕੋਈ ਬਿਆਨ ਨਹੀਂ ਦੇਣਗੇ, ਨਾ ਉਹ ਸਟੇਜ ਦੇ ਉੱਤੋਂ ਬੋਲਣਗੇ। ਉਹ ਉਨੇ ਦਿਨਾਂ ਦੇ ਵਾਸਤੇ ਸ਼ਾਇਦ ਪੰਜਾਬ ਆ ਗਏ ਤੇ ਉਦੋਂ ਬਾਅਦ ਉਹਨਾਂ ਦੇ ਟੈਂਟ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਕਿਸਾਨੀ ਧਿਰਾਂ ਨੇ ਕੀਤਾ, ਦੂਜੀਆਂ ਕਿਸਾਨੀ ਧਿਰਾਂ ਨੇ ਕੀਤਾ। ਇਸੇ ਕਰਕੇ ਜਿਹੜੀਆਂ ਸਖਤ ਸੱਟਾਂ ਲੱਗੀਆਂ ਨੇ, 15 ਟਾਂਕੇ ਤੱਕ ਗੁਰਵਿੰਦਰ ਸਿੰਘ ਆ ਉਹਦੇ ਲੱਗੇ ਨੇ। ਮਾਨਸਾ ਡਿਸਟ੍ਰਿਕਟ ਦਾ ਇਹ ਕਿਸਾਨ ਹੈ, ਇਹਦੇ 15 ਟਾਂਕੇ ਲੱਗੇ ਆ। ਅੱਖ, ਕੰਨ, ਹੱਥ ਤੇ ਪੈਰਾਂ ਦੇ ਉੱਤੇ ਉਹਦੇ ਡੂੰਘੀਆਂ ਸੱਟਾਂ ਜਿਹੜੀਆਂ ਉਹ ਲੱਗੀਆਂ ਨੇ। 3 ਹੋਰ ਕਿਸਾਨ ਨੇ ਜਿਨ੍ਹਾਂ ਨੂੰ ਇਹ ਸੱਟਾਂ ਜਿਹੜੀਆਂ ਉਹ ਲੱਗੀਆਂ ਨੇ। ਪੁਲਿਸ ਨੇ, ਤੁਸੀਂ ਹੈਰਾਨ ਹੋਗੇ, ਇੰਨੇ ਦਿਨ ਹੋ ਗਏ, ਪੁਲਿਸ ਨੇ ਨਾ ਅਜੇ ਤੱਕ ਆ ਕੇ ਜ਼ਖਮੀਆਂ ਦੇ ਕੋਈ ਬਿਆਨ ਲਏ ਆ, ਨਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਮਾਮਲਾ ਦਰਜ ਜਿਹੜਾ ਉਹ ਕੀਤਾ। ਪੁਲਿਸ ਚੁੱਪ ਕਰਕੇ ਤਮਾਸ਼ਾ ਵੇਖ ਰਹੀ ਹੈ। ਜਿੱਥੋਂ ਸ਼ੱਕ ਇਸ ਗੱਲ ਦਾ ਪੈਦਾ ਜਿਹੜਾ ਹੋ ਰਿਹਾ ਕਿ ਇੱਕ ਖਾਸ ਸਾਜ਼ਿਸ਼ ਦੇ ਤਹਿਤ ਰੁਲਦੂ ਸਿੰਘ ਮਾਨਸਾ ਦੇ ਟੈਂਟ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ। ਇੱਕ ਤਾਂ ਇਹਨੂੰ ਖਾਲਿਸਤਾਨੀ ਧਿਰਾਂ ਦੇ ਨਾਲ ਜੋੜ ਦਿੱਤਾ ਜਾਵੇ, ਜਾਂ ਦੂਸਰਾ ਵੀ ਇਹ ਕਹਿ ਦਿੱਤਾ ਜਾਵੇ ਕਿ ਤੁਸੀਂ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਇੱਥੇ ਖਾਲਿਸਤਾਨੀ ਬੈਠੇ ਨੇ। ਇੱਥੇ ਖਾਲਿਸਤਾਨੀ ਧਿਰਾਂ ਬੜੀਆਂ ਜਿਹੜੀਆਂ ਉਹ ਸਰਗਰਮ ਨੇ, ਇੰਨੀਆਂ ਸਰਗਰਮ ਨੇ ਵੀ ਜੇ ਤੁਸੀਂ ਉਹਨਾਂ ਦੇ ਖਿਲਾਫ ਕੋਈ ਇੱਕ ਗੱਲ ਬੋਲੋਗੇ ਤੇ ਉਹ ਨਾਲ ਦੀ ਨਾਲ ਤੁਹਾਡੇ ਉੱਤੇ ਆ ਕੇ ਹਮਲਾ ਜਿਹੜਾ ਦੀ ਉਹ ਕਰ ਦੇਣਗੇ। ਕਿਉਂਕਿ ਨਾ ਕੋਈ ਗੁਰਪਤਵੰਤ ਪੰਨੂ ਦੇ ਤੇ ਚਾਹੁਣ ਵਾਲੇ, ਨਾ ਦੂਜੇ ਤੀਜੇ ਜਿਹੜੇ ਜੀ ਉਹ ਕਿਸੇ ਜਗ੍ਹਾ ਦੇ ਉੱਤੇ ਹੈਗੇ ਆ। ਉਹ ਇੱਕ ਵੀਡੀਓ ਜੀ ਪਾ ਕੇ ਇਸ ਤਰ੍ਹਾਂ ਦੇ ਜਿਹੜਾ ਜੀ ਉਹ ਛੁਰਲੀ ਛੱਡਦਾ ਔਰ ਉਦੋਂ ਬਾਅਦ ਸਰਕਾਰਾਂ ਦਾ ਹੀ ਕੰਮ ਇੱਕ ਕਿਸਮ ਦੇ ਨਾਲ ਕਰਦਾ। ਔਰ ਸਰਕਾਰਾਂ ਜਿਹੜੀਆਂ ਨੇ ਉਹ ਪਾੜਨ ਦੇ ਵਾਸਤੇ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੀਆਂ ਨੇ। ਇਸੇ ਕਰਕੇ ਪੁਲਿਸ ਅਜੇ ਤੱਕ ਇਸ ਮਸਲੇ ਦੇ ਉੱਤੇ ਭੋਰਾ ਵੀ ਹੱਥ ਪੈਰ ਨਹੀਂ ਹਿਲਾ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਆ, ਜੋ ਨਵੇਂ ਹਾਈਵੇ ਨਿਕਲ ਰਹੇ ਆ, ਕੋਈ ਗੱਲ ਕਿਸੇ ਪਾਸੇ ਨਹੀਂ ਲੱਗ ਰਹੀ ਪਰ ਪਿੱਛੋਂ ਬੜੀ ਤੇਜ਼ੀ ਨਾਲ ਬਣ ਰਹੇ। ਦੇਖੋ, ਇੱਥੇ ਤਕਰੀਬਨ 4.5 ਮਹੀਨੇ ਹੋ ਗਏ ਕਿਸਾਨਾਂ ਨੂੰ ਬੈਠਿਆਂ ਪਟਿਆਲੇ ਦੇ ਵਿੱਚ। 2 ਹਾਈਵੇ ਨੇ ਜਿਹੜਾ ਦੀ ਨਿਕਲ ਰਹੇ। ਇੱਕ ਤਾਂ ਦਿੱਲੀ ਕਟੜਾ ਹਾਈਵੇ ਆ, ਇੱਕ ਜਾਮਨਗਰ ਅੰਮ੍ਰਿਤਸਰ ਐਕਸਪ੍ਰੈਸਵੇ ਆ। ਔਰ ਇਹ ਪਿੱਛੋਂ ਬੜੀ ਤੇਜ਼ੀ ਦੇ ਨਾਲ ਬਣਦੇ ਤੁਰੇ ਆਉਂਦੇ ਆ ਜੀ। 6 ਲੇਨ ਹਾਈਵੇ ਨੇ ਔਰ ਇੱਥੇ 313 ਹੈਕਟੇਅਰ ਜ਼ਮੀਨ ਜਿਹੜੀ ਆ ਉਹ ਅਕਵਾਇਰ ਕਰਕੇ ਜਿਹੜੀ ਇੱਥੋਂ ਹਾਈਵੇ ਅੱਗੋਂ ਲੰਘਣੇ ਨੇ। ਇਹਦੇ ਵਿੱਚ 3D ਨੋਟੀਫਿਕੇਸ਼ਨ ਨੂੰ 50 ਦਿਨ ਜਿਹੜੇ ਉਹ ਹੋ ਚੁੱਕੇ ਹੋਏ ਆ। ਕਿਸਾਨਾਂ ਦੀ ਜਿੰਨੀ ਜ਼ਮੀਨ ਲਈ ਜਾ ਰਹੀ ਆ ਉਸ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਜਲੰਧਰ ਪ੍ਰਸ਼ਾਸਨ ਨੂੰ 260 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵੀ ਭੇਜਤੀ ਆ। ਕਿਸਾਨ ਜਿਹੜੇ ਨੇ ਉਹ ਜ਼ਮੀਨਾਂ ਦੇਣ ਤੋਂ ਇਨਕਾਰ ਕਰ ਰਹੇ ਨੇ। ਫਲੌਰ ਤੋਂ ਸ਼ੁਰੂ ਹੋ ਕੇ ਕਰਤਾਰਪੁਰ ਦੇ ਪਿੰਡਾਂ ਦੇ ਵੱਲ ਕਰੀਬ 70 ਕਿਲੋਮੀਟਰ ਲੰਬਾ ਜਿਹੜਾ ਇਹ ਲੰਘੂਗਾ। ਫਲੌਰ ਤੋਂ ਜਿਹੜਾ ਉਹ ਸਟਾਰਟ ਹੋ ਕੇ ਇਹਦੇ ਨਾਲ ਦੋਨਾਂ ਸਾਈਡਾਂ ਦੇ ਉੱਤੇ ਜਿਹੜਾ ਜੀ ਉਹ ਸ਼ਹਿਰੀਕਰਨ ਵਧੂਗਾ। ਔਰ ਇਹ ਜਿਹੜੇ ਕਿਸਾਨ ਨੇ ਉਹ ਇਹ ਗੱਲ ਕਹਿੰਦੇ ਆ ਕਿ ਸਾਡਾ ਤਾਂ ਉਜਾੜਾ ਹੋ ਜਾਣਾ। ਉਜਾੜਾ ਹੋਣ ਦੇ ਨਾਲ ਜਿੰਨੇ ਕੁ ਪੈਸੇ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਜ਼ਮੀਨਾਂ ਦਾ ਦੇ ਰਹੀ ਆ, ਉਸ ਹਿਸਾਬ ਦੇ ਨਾਲ ਉਹ ਤਾਂ ਕੌਡੀਆਂ ਦੇ ਭਾਅ ਜਿਹੜੀ ਆ ਜ਼ਮੀਨ ਲੈ ਜੂਗੀ। ਜਲੰਧਰ 2 ਦੇ 26 ਪਿੰਡਾਂ ਦੇ ਕਿਸਾਨਾਂ ਦੀ 313 ਹੈਕਟੇਅਰ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾਊਗੀ। ਇਹ ਪਟਿਆਲੇ ਜਿਹੜੇ ਬੈਠੇ ਆ, ਉਹ ਇੱਥੇ ਜਿੱਥੋਂ ਇਹ ਐਂਟਰ ਕਰਨਾ ਹਰਿਆਣੇ ਤੋਂ, ਇਹ ਉਹ ਸਾਰੇ ਬੈਠੇ ਨੇ ਪਟਿਆਲੇ ਤੱਕ। ਕੁਛ ਉਹ ਮੋਗੇ ਦੇ ਨੇੜੇ, ਧਰਮਕੋਟ ਦੇ ਨੇੜੇ ਜਿਹੜਾ ਉਹ ਬੈਠੇ ਨੇ, ਜਿਨ੍ਹਾਂ ਦੀ ਜ਼ਮੀਨ ਉੱਥੋਂ ਅਕਵਾਇਰ ਹੋਣੀ ਆ। ਜਿਹੜਾ ਦੂਜੇ ਪਾਸੇ ਬਠਿੰਡੇ ਵਾਲੀ ਸਾਈਡ ਤੋਂ ਬੈਠਾ, ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ, ਕਿਉਂਕਿ ਇਕੱਠੇ ਨਹੀਂ ਗਏ, ਇਕੱਠੇ ਹੋਣ ਤੇ ਦਬਾਅ ਪਏ। ਆ ਮੁੱਖ ਮੰਤਰੀ ਨੇ ਮੁਲਾਕਾਤ 2 ਦਿਨ ਪਹਿਲਾਂ ਇਹਨਾਂ ਦੇ ਨਾਲ ਕੀਤੀ, ਮਸੀਂ ਕਿਤੇ ਜਾ ਕੇ ਆ ਤਾਂ ਰੌਲਾ ਪੈ ਗਿਆ ਕਾਂਗਰਸ ਦੇ ਵਿੱਚ ਤੇ ਮੁੱਖ ਮੰਤਰੀ ਰਣਚੇਤਾ ਆ ਗਿਆ, ਚਲੋ ਕਿਸਾਨਾਂ ਨਾਲ ਵੀ ਮੁਲਾਕਾਤ ਕਰ ਲਓ। ਇਹ ਕਹਿਤਾ ਕਿ ਮੈਂ ਜਿਹੜੇ ਟਰਾਂਸਪੋਰਟ ਮੰਤਰੀ ਨੇ ਨਿਤਿਨ ਗਡਕਰੀ ਹੋਰਾਂ ਦੇ ਨਾਲ ਇਹਦੇ ਸੰਬੰਧੀ ਗੱਲਬਾਤ ਕਰੂੰਗਾ। ਗੱਲਬਾਤ ਕੀ ਕਰਨਗੇ ਇਹ ਵੱਡਾ ਸਵਾਲ ਹੈ, ਕਿਉਂਕਿ ਇੱਕ ਗੱਲ ਜਿਹੜੀ ਹੈਗੀ ਆ ਕਿ ਰੁਕ ਨਹੀਂ ਸਕਦੀ ਜ਼ਮੀਨ ਅਕਵਾਇਰ ਹੋਣੋਂ, ਨਹੀਂ ਰੁਕ ਸਕਦੀ ਸਰਕਾਰ। 60 ਦਿਨਾਂ ਦੇ ਵਿੱਚ ਜ਼ਮੀਨ ਦਾ ਜਿਹੜਾ ਜੀ ਉਹ ਕਬਜ਼ਾ ਲੈਂਦੀ
ਹੁੰਦੀ ਹੈ, ਕਬਜ਼ਾ ਲੈ ਕੇ ਦੇਣਾ ਹੁੰਦਾ ਸੂਬੇ ਦੀ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਹੀ ਨਹੀਂ ਸਰਕ ਰਹੀ, ਨਾ ਸੂਬੇ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੰਮ ਹੋ ਰਿਹਾ। ਉਹ ਕਹਿੰਦੇ ਬੈਠੇ ਆ, ਅੱਛਾ ਠੀਕ ਹੈ, ਬਾਕੀ ਜਿੱਥੇ ਬੈਠੇ ਉੱਥੇ ਇਹ ਬੈਠੇ ਰਹਿਣਗੇ, ਇਹਨਾਂ ਦੇ ਨਾਲ ਇਹਨਾਂ ਦੀ ਸਿਹਤ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਇਹ ਕਿਹਾ ਜਾਂਦਾ, ਕਿਸਾਨ ਨੇ ਦੋਸ਼ ਲਾਉਂਦੇ ਆ ਕਿ ਮਿਲ ਮਿਲਾ ਕੇ ਕੰਮ ਹੋਇਆ, ਮੋਟੇ ਪੈਸੇ ਜਿਹੜੇ ਆ ਇਹ ਅਫਸਰਸ਼ਾਹੀ ਨੇ ਚੁੱਕ ਲਏ ਆ, ਜ਼ਮੀਨਾਂ ਦੀ ਕਿਹੜੀ ਗੱਲ ਆ, ਉਹ ਉਹਨਾਂ ਨੇ ਕਹਿਤਾ ਉਹ ਅਸੀਂ ਆਪੇ ਤੁਹਾਨੂੰ ਜਿਹੜਾ ਉਹ ਦੇ ਦੇਵਾਂਗੇ, ਜਿਹੜਾ ਲੈ ਕੇ ਜਿਹੜਾ ਦਿੱਲੀ ਕਟੜਾ ਹਾਈਵੇ ਆ ਇਹਦੇ ਵਿੱਚ ਜਿਹੜੀ ਵੱਖੋ ਵੱਖਰੇ ਪਿੰਡਾਂ ਦੀ ਜ਼ਮੀਨ ਜਿਹੜੀ ਆ ਉਹ ਆਉਣੀ ਆ, ਜਿਉਂ ਹਰਿਆਣੇ ਤੋਂ ਸਟਾਰਟ ਹੋ ਕੇ ਅੰਮ੍ਰਿਤਸਰ ਤੱਕ ਜਿਹੜਾ ਜੀ ਇਹ ਹਾਈਵੇ ਜਾਣਾ। ਔਰ ਇਹ ਇੰਨੇ ਹਾਈਵੇ ਕਿਉਂ ਬਣ ਰਹੇ ਆ, ਇਹ ਬੜੇ ਵੱਡੇ ਜਿਹੜਾ ਜੀ ਉਹ ਸਵਾਲ ਨੇ। ਕਈ ਵਾਰੀ ਇਹਨਾਂ ਦੀ ਜਿਹੜੀ ਉਹ ਗੱਲ ਹੋਈ ਹੈ ਕਿ ਜਿਹੜਾ ਐਕਚੁਅਲੀ ਬਿਜ਼ਨਸ ਸਟਾਰਟ ਹੋਣਾ ਕਿਸੇ ਵੇਲੇ ਵੀ ਪਾਕਿਸਤਾਨ ਦੇ ਨਾਲ ਥਰੂ ਵਾਘਾ ਬਾਰਡਰ ਦੇ, ਇਹ ਸਾਰੇ ਉਹਦੀ ਤਿਆਰੀ ਆ। ਖੇਤੀ ਕਾਨੂੰਨ ਜਿਹੜੇ ਆਏ ਆ ਇਹ ਉਹਦਾ ਪਾਰਟ ਹੈ ਕਿ ਉਦੋਂ ਪਹਿਲਾਂ ਕਾਰਪੋਰੇਟਾਂ ਦਾ ਕਬਜ਼ਾ ਪੰਜਾਬ ਦੀ ਜ਼ਮੀਨ ਤੇ ਕਰਵਾ ਦਿੱਤਾ ਜਾਵੇ। ਬਿਲਕੁਲ ਜੀ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਪਰ ਸਤਰਕ ਰਹਿਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।